ਪੰਜਾਬ ਦੀਆਂ ਸ਼ਕਤੀਆਂ ਤੋਂ। ਜਿਸ ਤਰੀਕੇ ਨਾਲ ਕੇਂਦਰ ਸਰਕਾਰ ਬਿੱਲ ਤੇ ਬਿੱਲ ਲਿਆ ਰਹੀ ਸੀ, ਕਿਸਾਨੀ ਬਿੱਲ, ਹੋਰ ਬਿੱਲ, ਬਿਜਲੀ ਵਾਲਾ ਬਿੱਲ ਜਿਹੜਾ ਕੇਂਦਰ ਦਾ ਬਿੱਲ ਹੈ ਇੱਕ, ਜਿਹਦੇ ਤਹਿਤ ਮੀਟਰ ਵੀ ਲੱਗ ਰਹੇ ਨੇ ਹੁਣ। ਪਰ ਇੱਕ ਚੀਜ਼ ਹੋਰ ਬੜੀ ਚਰਚਾ ਦੇ ਵਿੱਚ ਹੈ ਤੇ ਉਹਦੇ ਤੇ ਆਪਾਂ ਵੀ ਚਰਚਾ ਕਰਾਂਗੇ, BSF ਦੇ ਕੰਟਰੋਲ ਦੇ ਨਾਲ। ਕਹਿੰਦੇ ਪੁਲਿਸ ਦੀਆਂ ਹੀ ਨਹੀਂ, ਪੁਲਿਸ ਦੀਆਂ ਨਾ ਸੀ ਪਰ ਪੰਜਾਬ ਦੀਆਂ ਸ਼ਕਤੀਆਂ ਜ਼ਰੂਰ ਘਟੀਆਂ। ਜੀ। ਪ੍ਰਵੀਨ ਜੀ, ਇਹ ਮਾਮਲਾ ਲੰਮੇ ਸਮੇਂ ਤੋਂ ਚਰਚਾ 'ਚ ਹੈ, ਲਗਭਗ ਖਾਸ ਕਰਕੇ ਸਾਲ 2021 ਤੋਂ, ਜੀ। ਜਦੋਂ ਇਹਨੂੰ ਅਦਾਲਤ ਚੁਣੌਤੀ ਦਿੱਤੀ ਗਈ, ਕਿਉਂਕਿ ਕੇਂਦਰ ਵੱਲੋਂ ਇਹ ਤੈਅ ਕੀਤਾ ਗਿਆ ਕਿ ਜੀ ਅਸੀਂ ਸਰਹੱਦੀ ਸੂਬਿਆਂ ਦੇ ਵਿੱਚ ਜਿਹੜਾ BSF ਦਾ ਦਾਇਰਾ ਹੈ ਉਹ 15 ਕਿਲੋਮੀਟਰ ਤੋਂ ਵਧਾ ਕੇ 50 ਕਰ ਦਿੰਦਾ। ਸੋ ਜਿੱਥੇ 50 ਸੀ ਉੱਥੇ ਤਾਂ 50 ਸੀ, ਜਿੱਥੇ 15 ਸੀ ਉੱਥੇ ਵੀ 50, ਮਤਲਬ ਪੂਰੇ ਮੁਲਕ 'ਚ ਅਸੀਂ ਇਕਸਾਰ 50 ਕਰਤਾ ਜੀ। ਸੋ ਉਸ ਤੋਂ ਬਾਅਦ ਪੰਜਾਬ ਸੂਬੇ 'ਚ ਹਲਚਲ ਹੁੰਦੀ ਹੈ ਇਸ ਗੱਲ ਨੂੰ ਲੈ ਕੇ। ਪੰਜਾਬ ਦੀਆਂ ਧਾਰਮਿਕ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ, ਮੀਡੀਆ ਕਰਮੀ, ਅਦਾਰੇ, ਰਾਜਨੀਤਿਕ ਧਿਰਾਂ ਇਸ ਮਸਲੇ ਤੇ ਮੰਥਨ ਕਰਦੀਆਂ ਕਿ ਇਹਦੇ ਮਾਇਨੇ ਕੀ ਨੇ। ਤੇ ਉਸ ਸਮੇਂ ਇਹਦੀ ਕਾਫੀ ਚਰਚਾ ਹੁੰਦੀ ਹੈ ਤੇ ਆਖਰ ਪੰਜਾਬ ਪੁਲਿਸ ਦੇ ਰਾਹੀਂ ਪੰਜਾਬ ਸਰਕਾਰ ਅਦਾਲਤ ਚਲੀ ਜਾਂਦੀ ਹੈ। ਤੇ ਇਹ ਮੈਂ ਖਿਆਲ ਚਰਨਜੀਤ ਚੰਨੀ ਦਾ ਦੌਰ ਸੀਗਾ, ਚੰਨੀ ਦੀ ਮੁੱਖ ਮੰਤਰੀ ਚਰਨਜੀਤ ਚੰਨੀ ਸੀਗੇ ਉਸ ਸਮੇਂ। ਪੰਜਾਬ ਪੁਲਿਸ ਵੱਲੋਂ ਇੱਕ ਕੇਸ ਫਾਈਲ ਕੀਤਾ ਜਾਂਦਾ ਹੈ ਕਿ ਜੀ ਇਹ ਸਾਡੇ ਅਧਿਕਾਰਾਂ ਦੇ ਉੱਤੇ ਹਮਲਾ ਹੈ। ਬਿਲਕੁਲ ਜੀ, ਬਿਲਕੁਲ। ਇਹ ਸਾਡਾ ਦਾਇਰੇ ਨੂੰ ਕੰਟਰੋਲ ਕਰ ਰਹੀ ਹੈ BSF, ਸਾਡੀਆਂ ਸ਼ਕਤੀਆਂ ਘਟਾਈਆਂ ਜਾ ਰਹੀਆਂ। ਇਹ ਮਾਮਲੇ ਸੁਪਰੀਮ ਕੋਰਟ ਸੁਣਵਾਈ ਹੋ ਰਹੀ ਸੀ ਤੇ ਕੱਲ ਇਸ ਮਸਲੇ ਤੇ ਫਿਰ ਸੁਣਵਾਈ ਸੀ ਜੀ। ਮਾਨਯੋਗ ਚੀਫ ਜਸਟਿਸ ਚੰਦਰਚੂੜ ਸਾਹਿਬ ਤੇ ਉਹਨਾਂ ਦੇ ਨਾਲ ਸੰਬੰਧਿਤ ਮਾਨਯੋਗ ਜੱਜ ਸਾਹਿਬਾਨਾਂ ਦੇ ਬੈਂਚ ਨੇ ਇਸ ਮਸਲੇ ਦੀ ਸੁਣਵਾਈ ਕੀਤੀ ਤੇ ਜੱਜ ਸਾਹਿਬ ਨੇ ਕਿਹਾ ਕਿ ਮੈਂ ਜਿੰਨਾ ਇਹ ਕੇਸ ਪੜ੍ਹਿਆ ਜਾਂ ਸਮਝਿਆ, ਇਹਦੇ ਵਿੱਚ ਪੰਜਾਬ ਪੁਲਿਸ ਦੀਆਂ ਸ਼ਕਤੀਆਂ ਤਾਂ ਨਹੀਂ ਕਿਤੇ ਘਟੀਆਂ। ਹਾਂ, ਪਰ ਇਹ ਮਾਮਲਾ ਗੰਭੀਰ ਹੈ। ਤੁਸੀਂ ਇਸ ਨੂੰ ਕੇਂਦਰ ਔਰ ਪੰਜਾਬ ਬੈਠ ਕੇ ਸੁਲਝਾ ਲਵੇ। ਠੀਕ ਹੈ। ਆਪਸੀ ਤਾਲਮੇਲ ਇੱਕ ਮਤਲਬ ਸਿਆਣੇ ਬੰਦੇ ਦਾ ਇਸ਼ਾਰਾ ਹੀ ਹੁੰਦਾ। ਬਿਲਕੁਲ। ਮਾਨਯੋਗ ਸੁਪਰੀਮ ਕੋਰਟ ਨੇ ਇਸ਼ਾਰਾ ਹੀ ਕੀਤਾ ਹੈ ਕਿ ਭਾਈ ਨਾ ਆਪਣਾ ਇੱਕ ਦੂਏ ਦਾ ਮਜ਼ਾਕ ਉਡਾਓ, ਨਾ ਇੱਕ ਦੂਏ ਦਾ ਮਤਲਬ ਕਿ ਝੂਠ ਸੱਚ ਸਾਹਮਣੇ ਲਿਆਓ। ਤੁਸੀਂ ਬੈਠ ਕੇ ਗੱਲ ਬੰਦ ਕਮਰੇ 'ਚ ਨਿਬੇੜ ਲਓ, ਜੇ ਨਿਬੜਦੀ ਹੈ ਇੱਜ਼ਤ ਮਾਨ ਨਾਲ, ਤੇ ਨਹੀਂ ਤਾਂ ਫਿਰ ਕੱਲ ਨੂੰ ਅਦਾਲਤ ਫੈਸਲਾ ਸੁਣਾਊਗੀ। ਹੁਣ ਇੱਥੇ ਮਾਮਲਾ, ਕਿਉਂਕਿ ਉਹਨਾਂ ਨੇ ਤੱਥਾਂ ਦੇ ਆਧਾਰ ਤੇ ਗੱਲ ਕਰਨੀ ਆ, ਤੱਥ ਇਸ ਹਵਾਲੇ ਨਾਲ ਗਏ ਜੀ ਕਿ ਜੀ ਪੰਜਾਬ ਪੁਲਿਸ ਕੋਲ ਸੀ ਇਹ ਪਹਿਲਾਂ ਮੰਨ ਲਓ 35 ਕਿਲੋਮੀਟਰ ਦਾਇਰਾ, 15 BSF ਕੋਲ ਸੀ, 35 ਪੰਜਾਬ ਪੁਲਿਸ ਕੋਲ ਸੀ। ਕਿ ਉਹ 35 ਕਿਲੋਮੀਟਰ 'ਚ ਹੁਣ BSF ਦਾਖਲ ਹੋ ਗਈ। ਠੀਕ ਹੈ। ਤੇ ਇਸ ਲਈ ਉਹਦੇ ਨਾਲ ਪੰਜਾਬ ਪੁਲਿਸ ਤਾਂ ਉਹਦੇ ਕੰਟਰੋਲ 'ਚੋਂ ਬਾਹਰ ਹੋ ਗਿਆ ਉਹ ਏਰੀਆ, ਤੇ ਇਸ ਹਵਾਲੇ ਨਾਲ ਉਹ ਕੇਸ ਗਿਆ ਸੀ। ਪਰ ਜਿਹੜੇ ਕਾਰਨ ਸੀ ਕੇਸ ਜਾਣ ਦੇ, ਜੀ, ਕਾਰਨ ਸਪਸ਼ਟ ਨੇ ਕਿ ਮਸਲਾ BSF ਦਾ ਨਹੀਂ ਹੈ। ਠੀਕ ਹੈ। ਮਸਲਾ ਤਾਂ ਕੇਂਦਰ ਦੇ ਕੰਟਰੋਲ ਦਾ। ਅੱਛਾ। ਸਪਸ਼ਟ ਰੂਪ 'ਚ ਪੁਲਿਸ ਇਹ ਗੱਲ ਕਹਿ ਨਹੀਂ ਸਕਦੀ, ਕਿਉਂਕਿ ਇਹ ਥੋੜਾ ਲਿਖਿਆ ਕਿ ਹਾਂ ਕੇਂਦਰ ਕੰਟਰੋਲ ਕਰੂਗਾ। ਚਿੱਠੀ 'ਚ ਤਾਂ ਇਹ ਲਿਖਿਆ ਨਾ ਕਿ BSF ਦੇ ਕੰਟਰੋਲ 'ਚ ਆ ਗਿਆ ਏਰੀਆ। ਹੁਣ ਪ੍ਰਵੀਨ ਜੀ, ਇਹ ਸਮਝਣ ਦੀ ਲੋੜ ਹੈ ਜੀ ਕਿ ਜਦੋਂ ਇਹ ਮਾਮਲਾ ਆਉਂਦਾ, ਕੇਂਦਰ ਦਾ ਫੈਸਲਾ ਅਸਾਮ ਦੇ ਉੱਤੇ, ਪੱਛਮੀ ਬੰਗਾਲ ਦੇ ਉੱਤੇ ਤੇ ਪੰਜਾਬ ਦੀ ਅੰਤਰਰਾਸ਼ਟਰੀ ਜਿਹੜੀ ਸਾਡੀ ਸਰਹੱਦ ਹੈ ਉਹਦੇ ਉੱਤੇ ਲਾਗੂ ਹੁੰਦਾ ਹੈ। ਕਾਰਨ ਕਿ ਇਹਨਾਂ ਦਾ ਦਾਇਰਾ ਘੱਟ ਸੀ, ਬਾਕੀਆਂ ਦਾ ਪਹਿਲਾਂ ਹੀ 50 ਕਿਲੋਮੀਟਰ ਜਾਂ ਇਹ ਤੋਂ ਵੱਧ ਸੀ। ਪਰ ਪੰਜਾਬ, ਪੱਛਮੀ ਬੰਗਾਲ ਜਾਂ ਅਸਾਮ, ਇਹਨਾਂ ਦਾ ਦਾਇਰਾ ਘੱਟ ਸੀ ਤੇ ਇਹਦਾ ਵੀ 50 ਕਿਲੋਮੀਟਰ ਕਰ ਦਿੱਤਾ ਗਿਆ। ਜੀ। ਹੁਣ 50 ਕਿਲੋਮੀਟਰ ਦਾ ਮਤਲਬ ਸਮਝੋ ਪ੍ਰਵੀਨ ਜੀ। ਜੀ। ਕੀ ਕੇਂਦਰ ਪੰਜਾਬ ਦੀ ਭੂਗੋਲਿਕ ਸਥਿਤੀ ਨਹੀਂ ਜਾਣਦਾ? ਕੀ ਕੇਂਦਰ ਨੂੰ ਸੂਬਿਆਂ ਦੀ, ਜਿਨ੍ਹਾਂ ਸੂਬਿਆਂ ਦੀ ਸਰਹੱਦ ਗਵਾਂਢੀ ਮੁਲਕਾਂ ਨਾਲ ਲੱਗਦੀ ਹੈ, ਹਾਂਜੀ, ਉਹਨਾਂ ਦੀ ਭੂਗੋਲਿਕ ਸਥਿਤੀ ਨਹੀਂ ਪਤਾ? ਜੇ ਨਹੀਂ ਪਤਾ ਤਾਂ ਸਰਹੱਦ ਤੇ ਆ ਕੇ ਆਪਣੀ ਜਾਂਚ ਪੜਤਾਲ ਕਰ ਲੈਣ। ਜੇ ਪਤਾ ਹੈ ਉਹਦੇ ਬਾਵਜੂਦ ਇਹ ਕਾਰਾ ਕੀਤਾ, ਇਹਦਾ ਮਤਲਬ ਤੁਹਾਡੀ ਮਨਸ਼ਾ 'ਚ ਖੋਟ ਹੈ, ਤੁਹਾਡੇ ਮਨ 'ਚ ਕੋਈ ਪਾਪ ਹੈ। ਜੀ ਜੀ ਪ੍ਰਵੀਨ ਜੀ, ਰਾਜਸਥਾਨ ਦੇ ਵਿੱਚ ਤੇ ਗੁਜਰਾਤ ਦੇ ਵਿੱਚ 50 ਕਿਲੋਮੀਟਰ ਦਾਇਰਾ BSF ਨੂੰ ਦੇਣ ਦੀ ਬਜਾਏ 100 ਦੇ ਦਿਓ, 200 ਕਿਲੋਮੀਟਰ ਦੇ ਦਿਓ, ਕੋਈ ਮਸਲਾ ਨਹੀਂ। ਰੇਤ ਹੈ ਜੀ, ਖਤਾਨ ਨੇ ਜੀ, ਮਿੱਟੀ ਦੇ ਟਿੱਬੇ ਨੇ, ਕੋਈ ਫਰਕ ਨਹੀਂ ਪੈਂਦਾ। ਪਰ ਪੰਜਾਬ 'ਚ ਤਾਂ ਸਰਹੱਦ ਦੀ ਤਾਰ ਦੇ ਨਾਲ ਤੋਂ ਖੇਤ ਸ਼ੁਰੂ ਹੋ ਜਾਂਦੇ ਆ। ਬਿਲਕੁਲ ਸਹੀ ਹੈ। ਸਾਡੇ ਪਿੰਡ ਪਏ ਨੇ ਉੱਥੇ, ਮਾੜੀ ਜੀ ਬਾਰਡਰ ਤੇ ਕੋਈ ਹਲਚਲ ਹੁੰਦੀ ਹੈ, ਪਿੰਡਾਂ ਦੇ ਸਾਹ ਸੁੱਕ ਜਾਂਦੇ ਨੇ ਕਿ ਭਾਈ ਫਸਲ ਖੜੀ ਛੱਡ ਕੇ ਕਿੱਥੇ ਨੂੰ ਜਾਈਏ, ਮਤਲਬ ਪਸ਼ੂ ਪੰਛੀ ਛੱਡ ਕੇ ਕਿੱਥੇ ਨੂੰ ਤੁਰ ਜਾਈਏ, ਘਰ ਬਾਰ ਛੱਡ ਕੇ ਕਿੱਥੇ ਨੂੰ ਤੁਰ ਜਾਈਏ। ਐਨ ਸਰਹੱਦ ਤੋਂ ਪਿੰਡ ਨੇ।
ਜੀ। ਹੁਣ ਇਹ 15 ਕਿਲੋਮੀਟਰ ਦਾ ਦਾਇਰਾ ਬੀਐਸਐਫ ਦੇ ਕੰਟਰੋਲ ਸੀ ਕਿ ਜੇਕਰ ਸਰਹੱਦ ਪਾਰ ਤੋਂ ਕੋਈ ਹਰਕਤ ਹੁੰਦੀ ਹੈ, ਕੋਈ ਹਥਿਆਰ ਆ ਗਿਆ, ਕੋਈ ਨਸ਼ਾ ਆ ਗਿਆ, ਕੋਈ ਚੀਜ਼ ਭੇਜਤੀ, ਤਾਂ ਉਹ ਸਮਗਲਰ ਭੱਜ ਨਾ ਸਕਣ, ਕੁਛ ਨਾ ਕਰਨ, 15 ਕਿਲੋਮੀਟਰ ਤੱਕ ਉਹਨਾਂ ਨੇ ਕਰਨਾ। ਤੇ ਜੇ ਅੱਗੇ ਲੋੜ ਹੈ ਤਾਂ ਪੁਲਿਸ ਨਾਲ ਤਾਲਮੇਲ ਹੁੰਦਾ ਠੀਕ ਹੈ। ਕਿ ਹਾਂ ਭਾਈ ਪੰਜਾਬ ਪੁਲਿਸ ਗਾਹਾਂ ਜੇਕਰ ਕੋਈ ਨਿਕਲ ਜਾਵੇ, ਵੈਸੇ 15 ਕਿਲੋਮੀਟਰ ਦਾਇਰਾ ਥੋੜਾ ਨਹੀਂ ਹੈ, ਬਹੁਤ ਹੁੰਦਾ ਹੈ। ਸਰਹੱਦ ਦੀ ਸੁਰੱਖਿਆ ਤਾਂ ਸਰਹੱਦ ਤੇ ਹੀ ਹੋਣੀ ਹੈ। ਹਾਂਜੀ ਹਾਂਜੀ। ਇਸ ਲਈ ਜੇਕਰ ਤਾਂ ਵੀ ਤੁਹਾਨੂੰ ਲੱਗਦਾ ਕਿ ਹਾਂ ਤੁਹਾਡੀ ਨਜ਼ਰ ਤੋਂ ਕੁਝ ਬਚ ਕੇ ਨਿਕਲਦਾ ਹੈ, ਤਾਂ 5 ਕਿਲੋਮੀਟਰ 10 ਕਿਲੋਮੀਟਰ, ਚਲੋ ਹੱਦ 15 ਕਿਲੋਮੀਟਰ, ਪਰ ਤਾਂ ਵੀ 15 ਕਿਲੋਮੀਟਰ ਚ ਵੀ ਖਾਸਾ ਪੰਜਾਬ ਕਵਰ ਹੋ ਜਾਂਦਾ। ਜਿਹੜਾ ਬੱਸੋਂ ਵਾਲਾ ਪੰਜਾਬ ਹੈ, ਖੇਤੀਬਾੜੀ ਵਾਲਾ ਪਰਿਵਾਰ, ਖਾਲੀ ਨਹੀਂ ਹੈ ਸਾਡਾ ਏਰੀਆ। ਬਿਲਕੁਲ ਬਿਲਕੁਲ। ਪਰ ਜੀ ਇਹਨਾਂ ਨੇ ਕੀਤਾ 50 ਕਿਲੋਮੀਟਰ। ਹੁਣ 50 ਕਿਲੋਮੀਟਰ ਦਾ ਮਤਲਬ ਹੈ ਪ੍ਰਵੀਨ ਜੀ ਜੀ ਕਿ ਮੈਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾਵਾਂ, ਠੀਕ ਹੈ ਜੀ। ਤੇ ਦਰਸ਼ਨੀ ਡਿਓੜੀ ਤੇ ਮੱਥਾ ਟੇਕਦਿਆਂ ਨੂੰ ਬਾਹ ਫੜ ਕੇ ਬੀਐਸਐਫ ਮੈਨੂੰ ਲੈ ਜਾਵੇ, ਨਾ ਤਾਂ ਐਸਜੀਪੀਸੀ ਪੁੱਛਣ ਜੋਗੀ ਆ ਤੇ ਨਾ ਪੰਜਾਬ ਪੁਲਿਸ ਪੁੱਛਣ ਜੋਗੀ ਆ ਕੀ ਕਰਨ ਚੱਲੇ ਹੋ, ਕਿਉਂ ਲੈ ਕੇ ਚੱਲੇ। ਬਿਲਕੁਲ ਸਹੀ ਹੈ। ਮੈਂ ਦੁਰਗਿਆਣਾ ਮੰਦਿਰ ਜਾਵਾਂ, ਮੈਂ ਰਾਮ ਤੀਰਥ ਜਾਵਾਂ, ਮੈਂ ਅੰਮ੍ਰਿਤਸਰ ਦੇ ਕਿਸੇ ਬਾਜ਼ਾਰ ਚ ਘੁੰਮਾਂ, ਬੀਐਸਐਫ ਕਿ ਬਿਨਾਂ ਪੁਲਿਸ ਨੂੰ ਪੁੱਛਿਆ, ਬਿਨਾਂ ਪੰਜਾਬ ਪੁਲਿਸ ਨੂੰ ਦੱਸਿਆ, ਬਿਨਾਂ ਪੰਜਾਬ ਸਰਕਾਰ ਦੀ ਮਨਜ਼ੂਰੀ ਤੋਂ ਕਿਸੇ ਨੂੰ ਵੀ ਚੁੱਕ ਕੇ ਲਿਜਾ ਸਕਦੀ, ਕਿਉਂਕਿ 50 ਕਿਲੋਮੀਟਰ ਉੱਥੇ ਤੱਕ ਆ ਗਿਆ, ਆਉਂਦਾ ਬਿਲਕੁਲ। ਹੁਣ ਇਸ ਪਹਿਲੂ ਤੇ ਆ ਜਾਓ ਕਿ ਪੰਜਾਬ ਦੀ ਸਰਹੱਦ ਲੱਗਦੀ ਕਿੰਨੀ ਆ ਸਾਡੀ ਜੀ। ਜਿੰਨਾ ਸਾਡਾ ਏਰੀਆ ਲੱਗਦਾ ਏ ਦੂਸਰੇ ਮੁਲਕ ਨਾਲ, ਹਾਂਜੀ ਹਾਂਜੀ, ਉਸ ਦੇ ਜਿੱਥੋਂ ਵੀ ਤੁਸੀਂ ਮਿਣੋਗੇ ਉੱਥੋਂ 50 ਕਿਲੋਮੀਟਰ। ਠੀਕ ਹੈ। ਸਰਹੱਦ ਤੋਂ ਜਿੱਥੋਂ ਸਰਹੱਦ ਸਾਡੀ ਲੰਘੂਗੀ, ਹਰ ਕਦਮ ਤੇ 50 ਕਿਲੋਮੀਟਰ ਦਾਇਰਾ ਉਹਨਾਂ ਦੇ ਕੰਟਰੋਲ 'ਚ ਹੈ। ਜਦੋਂ ਏਦਾਂ ਕਰੋਗੇ ਤਾਂ ਖੇਤਰਫਲ ਦੇ ਹਿਸਾਬ ਨਾਲ ਅੱਧੇ ਤੋਂ ਜ਼ਿਆਦਾ ਪੰਜਾਬ ਬੀਐਸਐਫ ਦੇ ਕੰਟਰੋਲ 'ਚ ਆਉਂਦਾ। ਬਿਲਕੁਲ ਸਹੀ ਹੈ। ਅੱਧੇ ਤੋਂ ਜ਼ਿਆਦਾ। ਤੇ ਜਦੋਂ ਅੱਧੇ ਤੋਂ ਜ਼ਿਆਦਾ ਪੰਜਾਬ ਉਹਨਾਂ ਦੇ ਕੰਟਰੋਲ 'ਚ ਆ ਗਿਆ, ਫਿਰ ਇਹ ਕੀ ਮੰਨੀਏ ਕਿ ਪੰਜਾਬ ਸੰਪੂਰਨ ਸੂਬਾ ਹੈ ਜਾਂ ਨਹੀਂ। ਬਿਲਕੁਲ ਸਹੀ ਹੈ। ਜੀ ਜੀ। ਦਿੱਲੀ ਕਹਿੰਦੇ ਜੀ ਅਰਧ ਯੂਟੀ ਹੈ, ਅੱਧੀ ਯੂਟੀ ਕੇਜਰੀਵਾਲ ਕੋਲ ਹੈ ਜੀ, ਅੱਧੀ ਦਿੱਲੀ ਅਮਿਤ ਸ਼ਾਹ ਕੋਲ ਹੈ। ਹੁਣ ਕੀ ਫਿਰ ਇਹ ਮੰਨ ਲਈਏ ਕਿ 50 ਕਿਲੋਮੀਟਰ ਦੇ ਦਾਇਰੇ ਦਾ ਮਤਲਬ ਅੱਧਾ ਪੰਜਾਬ ਦਾ ਮਾਲਕ ਭਗਵੰਤ ਮਾਨ ਤੇ ਅੱਧੇ ਪੰਜਾਬ ਦਾ ਮਾਲਕ ਅਮਿਤ ਸ਼ਾਹ ਤੇ ਮੋਦੀ। ਬਿਲਕੁਲ ਸਹੀ ਹੈ। ਕੀ ਮਾਇਨੇ ਨੇ। ਸੋ ਬੀਐਸਐਫ ਕੋਲ ਇਹ ਅਧਿਕਾਰ ਹੈ ਜੀ, ਉਸ 50 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਨੂੰ ਘਰ 'ਚ ਨਜ਼ਰਬੰਦ ਕਰ ਸਕਦੀ ਹੈ। ਠੀਕ ਹੈ ਜੀ। ਕਿਸੇ ਨੂੰ ਘਰ 'ਚੋਂ ਚੱਕ ਕੇ ਲਿਜਾ ਸਕਦੀ ਹੈ, ਕਿਸੇ ਤੇ ਕੇਸ ਚਾਹਵੇ ਤਾਂ ਪਾ ਸਕਦੀ ਹੈ, ਕਿਸੇ ਦੀ ਪੁੱਛਗਿੱਛ ਚਾਹਵੇ ਤਾਂ ਕਰ ਸਕਦੀ ਹੈ। ਬੇਸ਼ੱਕ ਸਾਨੂੰ ਆਪਣੇ ਦਲਾਂ ਦੇ ਉੱਤੇ, ਆਪਣੀਆਂ ਸੁਰੱਖਿਆ ਦਲਾਂ ਦੇ ਉੱਤੇ ਕੋਈ ਸ਼ੰਕੇ ਸ਼ੋਭੇ ਨਹੀਂ ਹੈ, ਹਾਂਜੀ ਹਾਂਜੀ, ਕਿ ਉਹ ਗਲਤ ਕਾਰਵਾਈ ਕਰਨਗੇ, ਪਰ ਸਰਕਾਰਾਂ ਦੇ ਉੱਤੇ, ਸਿਆਸਤਦਾਨਾਂ ਤੇ ਭਰੋਸਾ ਨਹੀਂ ਹੈ। ਇਹ ਅਸੀਂ ਉਸ ਭਰੋਸੇ ਦੇ ਹਵਾਲੇ ਨਾਲ ਪੰਜਾਬ ਗੱਲ ਕਰ ਰਿਹਾ। ਇਸ ਦਾ ਮਤਲਬ ਤੁਸੀਂ ਅੱਧਾ ਪੰਜਾਬ ਬਿਨਾਂ ਚੋਣਾਂ ਜਿੱਤਿਆਂ ਦਿੱਤਾ ਜੀ, ਨੇ ਬਿਨਾਂ ਚੋਣਾਂ ਜਿੱਤਿਆਂ ਕੰਟਰੋਲ ਕਰ ਰਿਹਾ। ਇਸ ਨੂੰ ਲੈ ਕੇ ਚਰਚਾ ਸੀ, ਪਰ ਸਰਕਾਰ ਸਿੱਧਾ ਇਸ ਮਸਲੇ ਨੂੰ ਲਿਜਾ ਕੇ, ਜਾਂ ਵਕੀਲਾਂ ਦੀ ਰਾਏ ਬਣੀ ਹੋਣੀ ਕਿ ਆਪਾਂ ਇਹ ਸਾਬਤ ਕਿਵੇਂ ਕਰਾਂਗੇ ਜੀ, ਕਿਉਂਕਿ ਚਿੱਠੀ 'ਚ ਤਾਂ ਇਹ ਲਿਖਿਆ ਨਾ ਕਿ ਬੀਐਸਐਫ ਨੂੰ ਅਧਿਕਾਰ ਖੇਤਰ ਦਿੱਤਾ। ਸੋ ਇਸ ਲਈ ਫਿਰ ਬੀਐਸਐਫ ਦੀ ਧਿਰ ਵਜੋਂ ਪੰਜਾਬ ਪੁਲਿਸ ਅਦਾਲਤ 'ਚ ਗਈ ਕਿ ਜੀ ਸਾਡਾ ਅਧਿਕਾਰ ਖੇਤਰ। ਹੁਣ ਮਾਨਯੋਗ ਜੱਜ ਸਾਹਿਬ ਕਹਿੰਦੇ ਕਿ ਸੁਪਰੀਮ ਕੋਰਟ ਕਹਿੰਦੀ ਕਿ ਨਹੀਂ, ਪੁਲਿਸ ਦੀਆਂ ਸ਼ਕਤੀਆਂ ਨਹੀਂ ਘਟੀਆਂ, ਠੀਕ ਹੈ ਜੀ, ਬੀਐਸਐਫ ਦਾ ਦਾਇਰਾ ਵਧਿਆ। ਪੰਜਾਬ ਪੁਲਿਸ ਉਸ ਦਾਇਰੇ 'ਚ ਜਾ ਕੇ ਕੰਮ ਕਰਨਾ ਚਾਹਵੇ, ਕਰੀ ਜਾਵੇ, ਠੀਕ ਹੈ, ਇਸ ਦਾਇਰੇ 'ਚ ਆ ਕੇ ਕਰਨਾ ਕਰੀ ਜਾਣ। ਬਸ ਇਹ ਹੈ ਕਿ ਬੀਐਸਐਫ ਨੂੰ ਪੁੱਛਣ ਦੀ ਲੋੜ ਨਹੀਂ ਹੈ। ਸੋ ਇਸ ਹਵਾਲੇ ਨਾਲ ਇਹ ਕੱਲ ਸੁਣਵਾਈ ਸੀ ਤੇ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਕੇਂਦਰ ਤੇ ਸੂਬਾ ਬੈਠ ਕੇ ਇਸ ਮਸਲੇ ਦਾ ਹੱਲ ਕਰ ਲਵੇ, ਔਰ ਇਹ ਕੇਂਦਰ ਨੂੰ ਸਪਸ਼ਟ ਰੂਪ 'ਚ ਪਤਾ ਹੈ ਕਿ ਸਾਡਾ ਇਹ ਬੱਸੋਂ ਵਾਲਾ ਖੇਤਰ ਹੈ, ਔਰ ਇੱਥੇ ਖੇਤੀ ਵੀ ਹੈ, ਖੇਤ ਵੀ ਨੇ, ਪਿੰਡ ਵੀ ਨੇ, ਘਰ ਵੀ ਨੇ, ਤੇ ਹੁਣ ਤਾਂ 50 ਕਿਲੋਮੀਟਰ ਦੇ ਨਾਲ ਕਿੰਨੇ ਸ਼ਹਿਰ ਆ ਗਏ ਵਿੱਚ, ਕਿੰਨੇ ਕਸਬੇ ਆ ਗਏ ਵਿੱਚ। ਸੋ ਉਹ ਇੱਕ ਐਂ ਲੱਗੂਗਾ ਜਿਵੇਂ ਸਾਰੇ ਪੰਜਾਬ 'ਚ ਕੋਈ ਜੰਗ ਲੱਗੀ ਹੈ, ਜੇ ਫੌਜ ਦੇ ਕੰਟਰੋਲ 'ਚ ਹੈ, ਉਹ ਬੀਐਸਐਫ ਦੇ ਕੰਟਰੋਲ 'ਚ ਹੈ। ਸੋ ਇਸ ਲਈ ਇਹਦੇ ਪਿੱਛੇ ਇੱਕ ਰਾਜਨੀਤੀ ਖੜੀ ਹੈ ਕਿ ਪੰਜਾਬ ਨੂੰ ਦਬਾ ਕੇ ਰੱਖੋ, ਪੰਜਾਬ ਨੂੰ ਕੰਟਰੋਲ 'ਚ ਕਰੋ, ਜੇਕਰ ਚੋਣਾਂ ਰਾਹੀਂ ਨਹੀਂ ਆਉਂਦਾ ਤਾਂ ਏਦਾਂ ਕਰੋ। ਸੋ ਇਹ ਸਾਰਾ ਪਹਿਲੂ ਸੀ ਜਿਹਨੂੰ ਲੈ ਕੇ ਉਸ ਸਮੇਂ ਸਰਕਾਰ ਗਈ ਸੀ। ਉਹਨਾਂ ਵਾਲੀ ਸਰਕਾਰ ਤੇ ਜ਼ਿੰਮੇਵਾਰੀ ਆ ਪਈ ਆ ਕਿ ਉਹ ਇਸ ਮਸਲੇ ਦੀ ਪੈਰਵੀ ਕਿਵੇਂ ਕਰਦੀ ਆ, ਕਿਉਂਕਿ ਮਾਨਯੋਗ ਸੁਪਰੀਮ ਕੋਰਟ ਨੇ ਸਪਸ਼ਟ ਰੂਪ 'ਚ ਕਿਹਾ ਕਿ ਦੋਵਾਂ ਧਿਰਾਂ ਦੇ ਏਜੀ ਬੈਠ ਜਾਣ ਬੈਠਕ ਕਰਨ ਲਈ। ਹਾਂਜੀ ਹਾਂਜੀ,
ਕੇਂਦਰ ਦਾ ਐਡਵੋਕੇਟ ਜਨਰਲ ਤੇ ਪੰਜਾਬ ਦਾ ਐਡਵੋਕੇਟ ਜਨਰਲ। ਹੂੰ ਹੁਣ ਪੰਜਾਬ ਦਾ ਐਡਵੋਕੇਟ ਜਨਰਲ ਨੂੰ ਕੀ ਕੋਈ ਇੰਨੀਆਂ ਸ਼ਕਤੀਆਂ ਦੇ ਦੇਗੀ ਸਰਕਾਰ ਹੂੰ ਹੂੰ ਕਿ ਭਾਈ ਤੂੰ ਲੀਕ ਮਾਰ ਕੇ ਕਹਿ ਦੇ, ਹੂੰ ਜਾਂ ਰੈਲੀਆਂ 'ਚ ਚੁਟਕਲੇ ਤਾਂਜੇ ਸੁਣਾਉਣੇ ਆ ਤੇ ਉੱਥੇ ਕੇਂਦਰ ਦੇ ਗੋਡੇ ਘੁੱਟਣੇ ਆ। ਹੂੰ ਸੋ ਇਹ ਕਈ ਪਹਿਲੂ ਹੈ। ਇੱਥੇ ਇਹ ਪੰਜਾਬ ਦੀ ਹੋਂਦ ਦਾ ਸਵਾਲ ਹੈ, ਹੂੰ ਪੰਜਾਬ ਤੇ ਕੰਟਰੋਲ ਕਰਨ ਦਾ ਸਵਾਲ ਹੈ। ਹੂੰ ਸੋ ਕੀ ਇੱਥੇ ਪੰਜਾਬ ਉਸ ਤਰ੍ਹਾਂ, ਪੰਜਾਬ ਦੀ ਸਰਕਾਰ ਉਸ ਤਰ੍ਹਾਂ ਪੱਖਪੂਰ ਪਾਏਗੀ ਜਾਂ ਨਹੀਂ, ਚਾਹੇ ਉਹ ਮੀਟਿੰਗ ਦੇ ਵਿੱਚ ਹੈ ਤੇ ਚਾਹੇ ਕੱਲ੍ਹ ਨੂੰ ਅਦਾਲਤ ਦੇ ਵਿੱਚ ਹੈ, ਪਰ ਇਹ ਬਹੁਤ ਗੰਭੀਰ ਮਸਲਾ ਹੈ ਪੰਜਾਬ ਨੂੰ ਕੰਟਰੋਲ ਕਰਨ ਦੇ ਹਵਾਲੇ ਨੂੰ। ਦੋ ਚੀਜ਼ਾਂ ਨੇ ਸ਼ਰਮਾ ਜੀ। ਪਹਿਲੀ ਗੱਲ ਤਾਂ ਸਾਡਾ ਤਾਰੋਂ ਪਾਰ ਵੀ ਵਾਹੀਯੋਗ ਰਕਬਾ ਤੇ ਸਾਡੀਆਂ ਉਧਰ ਮੋਟਰਾਂ ਤੱਕ ਚੱਲਦੀਆਂ ਨੇ, ਬਿਲਕੁਲ ਤੇ ਜਿੱਥੋਂ ਤੱਕ ਵੀ ਆਪਣੀ ਉਹ ਲਾਈਨ ਹੈ ਉੱਥੋਂ ਤੱਕ ਹੀ ਸਾਡੀ ਜ਼ਮੀਨ ਵਾਹੀਯੋਗ ਹੈ। ਉੱਥੋਂ ਸਾਡਾ ਕਿਸਾਨ ਜਾਂਦੇ ਨੇ, ਭਾਵੇਂ ਉਹ ਤੋਂ ਉੱਤੋਂ ਚੱਲ ਪਓ ਗੁਰਦਾਸਪੁਰ ਤੋਂ ਲੈ ਕੇ ਤੇ ਹੇਠਾਂ ਫਾਜ਼ਿਲਕਾ ਤੱਕ ਆਉਂਦੇ। ਬਿਲਕੁਲ। ਦੂਜੀ ਗੱਲ ਇਹ ਹੈ ਕਿ ਕੀ ਲੋਕਾਂ ਨੇ ਮੁੱਖ ਮੰਤਰੀ ਚੁਣ ਕੇ ਵੋਟਾਂ ਪਾ ਕੇ ਹੀ ਆਪਣਾ ਕੰਮ ਮੁਕਾਤਾ, ਜਾਂ ਮੁੱਖ ਮੰਤਰੀ ਕੋਲੇ ਕੋਈ ਇਖਤਿਆਰ ਵੀ ਰਹਿ ਜਾਣੇ ਆ, ਜਾਂ ਚੁਣੀ ਸਰਕਾਰ ਕੋਲੇ ਅੱਧੇ ਕੁ ਰਾਜਪਾਲ ਖਾਈ ਜਾਂਦੇ ਨੇ ਤੇ ਅੱਧੇ ਕੁ ਤੁਸੀਂ ਭੂਗੋਲਿਕ ਤੌਰ ਤੇ ਖਾ ਜਾਓਗੇ, ਤਾਂ ਫਿਰ ਸਰਕਾਰਾਂ ਕੋਲੇ ਰਹੂਗਾ ਕੀ? ਕਿ ਫੈਡਰਲਿਜ਼ਮ ਸਿਰਫ ਇਹ ਹੈ ਕਿ ਉਹਨੂੰ ਥਾਲੀ 'ਚ ਰੱਖ ਕੇ ਤੇ ਬਸ ਉਹਨੂੰ ਵਿਚਾਰੇ ਨੂੰ ਦੇਖ ਲਓ ਕਿ ਬਈ ਆਹ ਫੈਡਰਲਿਜ਼ਮ ਹੈ, ਸੰਘੀ ਢਾਂਚਾ ਸਾਡਾ ਇਹ ਹੈ। ਗੱਲ ਤਾਂ ਅਖਤਿਆਰਾਂ ਤੱਕ ਹੀ ਹੈ ਨਾ, ਜਿਵੇਂ ਤੁਸੀਂ ਬੜੀ ਤਫਸੀਲ ਦੇ ਨਾਲ ਚਰਚਾ ਕੀਤੀ ਹੈ ਕਿ ਕਿਵੇਂ ਕਿਵੇਂ ਵਾਪਰਿਆ ਜਾਂ ਕੀ ਹੋ ਸਕਦਾ, ਇੰਪੈਕਟ ਕੀ ਹੋ ਸਕਦਾ, ਕਿ ਵਾਕਈ ਅੱਧਾ ਅਮਿਤ ਸ਼ਾਹ ਕੋਲੇ ਤੇ ਅੱਧਾ ਭਗਵੰਤ ਮਾਨ ਕੋਲੇ, ਦੇਖਣ ਵਾਲੀ ਗੱਲ ਇਹ ਹੈ। ਅਗਲੀ ਗੱਲ ਦੇ